ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਤੇ ਰਾਜਪਾਲ ਸਾਹਿਬ ਦੀ। ਰਾਜਪਾਲ ਆਏ ਸੀ ਉਹਨਾਂ ਦਾ ਹਾਲ ਜਾਣਨ ਦੇ ਲਈ, ਪਰ ਉਹ ਸਵਾਲ ਇਹ ਉੱਠ ਖੜਿਆ ਉਸ ਮੁਲਾਕਾਤ ਦੇ ਵਿੱਚ ਵੀ ਹਾਲ ਜਾਣਨ ਆਏ ਸੀ ਜਾਂ ਮੋਦੀ ਸਾਹਿਬ ਦਾ ਕੋਈ ਸੁਨੇਹਾ ਦੇਣ ਆਏ ਸੀਗੇ? ਦੇਖੋ, ਇੱਕ ਐਸੀ ਰਾਜਨੀਤੀ ਆ ਕਿਤੇ ਵੀ ਬੰਦੇ ਨੂੰ ਆਪਣੇ ਹੀ ਕਿਸੇ ਬੰਦੇ ਤੇ ਯਕੀਨ ਨਹੀਂ। ਇਹ ਤਾਂ ਆਪਾਂ ਕੱਲ ਪਰਸੋਂ ਹੀ ਗੱਲ ਕਰਕੇ ਹਟੇ ਸੀ ਅਮਨ ਅਰੋੜਾ ਦੇ ਮਾਮਲੇ 'ਚ। ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਤੇ ਯਕੀਨ ਨਹੀਂ ਕਰਦੇ, ਦਿੱਲੀ ਵਾਲੇ ਭਗਵੰਤ ਮਾਨ ਤੇ ਯਕੀਨ ਨਹੀਂ ਕਰਦੇ। ਕੱਲੇ ਐਮਐਲਏ ਨੂੰ ਬੁਲਾ ਕੇ ਪੁੱਛਿਆ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ, ਕਹਿੰਦੇ ਜੀ ਸੈਕਟਰ 39 ਦੇ ਵਿੱਚ ਮਨੀਸ਼ ਸਿਸੋਦੀਆ ਐਂਡ ਪਾਰਟੀ ਪੁੱਛ ਰਹੀ ਆ ਤੁਸੀਂ ਸਾਡੇ ਨਾਲ ਹੋ ਕਿ ਭਗਵੰਤ ਮਾਨ ਨਾਲ ਹੋ। ਇਹ ਹਾਲ ਹੈ ਇਹਨਾਂ ਦਾ, ਇਸ ਪਾਰਟੀ ਦਾ। ਹੁਣ ਉਹ ਸਭ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੇਰੀ ਪੈਂਦੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਮਾਮਲੇ 'ਚ। ਜੀ ਜੀ, ਉੱਥੇ ਵੀ ਇੱਕ ਬੀਜੇਪੀ ਦਾ ਮਤਲਬ ਬੈਠਕ ਦਾ ਸ਼ੋਅ ਸਾਹਮਣੇ ਆਉਂਦਾ, ਜਿਹੜਾ ਕਿ ਦੇ ਲੈਵਲ ਤੇ ਘੱਟ, ਬੀਜੇਪੀ ਪਾਰਟੀ ਪੱਧਰ ਤੇ ਜ਼ਿਆਦਾ ਦਿਖਿਆ। ਉਹ ਤੋਂ ਬਾਅਦ ਇੱਕ ਸਰਕਾਰੀ ਬੈਠਕ ਦਿਖਦੀ ਹੈ, ਜੀ ਜੀ, ਜਿਹੜੀ ਬੈਠਕ 'ਚ ਤਕਰਾਰ ਵੀ ਹੈ ਨਾ, ਸਾਰਾ ਕੁਝ ਹੁੰਦਾ। ਉਸ ਬੈਠਕ ਦੇ ਵਿੱਚ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਵੀ ਨੇ ਤੇ ਪ੍ਰਧਾਨ ਮੰਤਰੀ ਨੂੰ ਮਿਲਦੇ ਵੀ ਨੇ ਜੀ। ਤੇ ਉਹ ਕਹਿੰਦੇ ਜੀ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਆਪਣੇ ਵੱਲੋਂ ਨਹੀਂ ਜਾਣਨ ਆਇਆ, ਤਾਂ ਡਿਊਟੀ ਪ੍ਰਧਾਨ ਮੰਤਰੀ ਜੀ ਨੇ ਲਾਈ ਹੈ। ਉਹਨਾਂ ਨੇ ਕਿਹਾ ਸੀਗੇ ਮੈਨੂੰ ਕਿ ਜਾਂਦੇ ਹੀ ਪਹਿਲਾਂ ਉਹਦਾ ਹਾਲ ਪੁੱਛਿਓ, ਇਹ ਤੋਂ ਪਹਿਲਾਂ ਕਿ ਮੈਂ ਦਿੱਲੀ ਉਤਰਾਂ, ਮੈਨੂੰ ਉਤਰਦੇ ਤੋਂ ਪਹਿਲਾਂ ਉਹਦਾ ਹਾਲ ਜਾਣਨਾ ਹੈ। ਠੀਕ ਹੈ। ਤੇ ਕਹਿੰਦੇ ਮੈਂ ਰਾਤ ਤਾਂ ਨਹੀਂ ਆ ਸਕਿਆ, ਹੁਣ ਮੈਂ ਸਵੇਰੇ ਜਿੱਦਾਂ ਹੀ ਹਾਲ ਚਾਲ ਜਾਣ ਕੇ ਮੈਂ ਮੋਦੀ ਜੀ ਨੂੰ ਦੱਸਣਾ ਹੈ। ਕਹਿੰਦੇ ਕਿ ਮੈਂ ਭਗਵੰਤ ਮਾਨ ਨੂੰ ਮਿਲਿਆ, ਮੈਂ ਉਹਨੂੰ ਦੱਸਤਾ ਕਿ ਪ੍ਰਧਾਨ ਮੰਤਰੀ ਜੀ 2-3 ਵਾਰ ਪੁੱਛ ਕੇ ਗਏ ਨੇ ਤੁਹਾਡਾ ਹਾਲ, ਬਾਰ-ਬਾਰ ਮੈਨੂੰ ਪੁੱਛਦੇ ਸੀ। ਸੋ ਇਸ ਤਰੀਕਾ ਕਰਨਾ ਉਹਨਾਂ ਨੇ ਮੀਡੀਆ ਨੂੰ ਵੀ ਗੱਲ ਦੱਸੀ, ਤੇ ਉਹ ਤੋਂ ਬਾਅਦ ਉਹ ਵੀ ਹਵਾਈ ਦੌਰਾ ਕਰਨ ਫਿਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਚਲੇ ਗਏ। ਪਰ ਉਹਨਾਂ ਦੀ ਇਸ ਬਿਆਨ ਨੇ ਤੇ ਇਸ ਮੁਲਾਕਾਤ ਨੇ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ 'ਚ ਨਵੀਂ ਚਰਚਾ ਛੇੜਤੀ। ਕਿਤੇ ਜੀ ਬੰਦੇ ਤਾਂ ਨਹੀਂ ਗਿਣਨ ਆਏ ਸੀ ਰਾਜਪਾਲ ਕਿ ਕਿੰਨੇ ਨੇ ਤੇਰੇ ਕੋਲ ਭਾਈ? ਫਲੋਰ ਟੈਸਟ ਵੀ ਤਾਂ ਫਿਰ ਰਾਜਪਾਲ ਨਹੀਂ ਕਰਾਉਣਾ ਹੁੰਦਾ ਜੇ ਹੋਵੇ। ਸਹੀ ਗੱਲ। ਸੋ ਕਿਤੇ ਇਹ ਤਾਂ ਨਹੀਂ ਕਹਿੰਦੇ ਪੁੱਛਣ ਆ ਗਏ, ਕਿਉਂਕਿ ਚਰਚਾ ਪੈ ਰਹੀਆਂ ਕਿ ਭਗਵੰਤ ਮਾਨ ਤੋਂ ਅਮਿਤ ਸ਼ਾਹ ਵੀ ਪੁੱਛਦਾ ਰਿਹਾ ਕਿ ਤੇਰੇ ਕੋਲ ਕਿੰਨੇ ਬੰਦੇ ਨੇ। ਸਹੀ ਹੈ। ਹੁਣ ਕੀ ਰਾਜਪਾਲ ਰਾਹੀਂ ਪੁੱਛਿਆ ਜਾ ਰਿਹਾ? ਕੀ ਭਗਵੰਤ ਮਾਨ ਪਾਲਾ ਬਦਲਣਾ ਚਾਹੁੰਦੇ ਨੇ? ਕੀ ਇਸ ਬਿਮਾਰੀ ਨੂੰ ਵੀ ਨਾਰਾਜ਼ਗੀ ਸਮਝੀਏ? ਪਿਛਲੀ ਵਾਰ ਇਸੇ ਮਹੀਨੇ ਜਦੋਂ ਭਗਵੰਤ ਮਾਨ ਇਸੇ ਹਸਪਤਾਲ ਦਾਖਲ ਸੀ, ਹਾਂਜੀ, ਤਾਂ ਹਫ਼ਤਾ ਖੰਡ 10 ਦਿਨ ਕੋਈ ਦੇਖਣ ਪੁੱਛਣ ਨਹੀਂ ਆਇਆ ਸੀ ਪਾਰਟੀ ਦਾ। ਸਹੀ ਹੈ, ਬਿਲਕੁਲ। ਕਿਸੇ ਮਨ ਦੀ ਹਿੰਮਤ ਵੀ ਨਹੀਂ ਪਈ ਸੀ ਕਿ ਉਹ ਹਾਲ ਜਾਣਨ ਲਵੇ। ਪ੍ਰਗਟ ਸਿੰਘ ਹੋਰੀ ਗਏ ਸੀ ਸਭ ਤੋਂ ਪਹਿਲਾਂ ਮੇਰੇ ਖਿਆਲ, ਤੇ ਉਹ ਤੋਂ ਬਾਅਦ ਫਿਰ ਦਿੱਲੀ ਵਾਲਿਆਂ ਨੇ ਜਦੋਂ ਮਾੜੀ ਮੋਟੀ ਹਾਮੀ ਭਰੀ ਤਾਂ ਗੱਲ ਨੇੜੇ ਲੱਗੀ। ਸਭ ਨੂੰ ਪਤਾ ਸੀ ਕਿ ਸਿਆਸੀ ਨਾਰਾਜ਼ਗੀ ਆ, ਕਿਉਂਕਿ ਭਗਵੰਤ ਮਾਨ ਮਾਰੇ ਸਭ ਨੂੰ ਪਤਾ ਕਿ ਜਦੋਂ ਗੁੱਸੇ ਹੁੰਦਾ ਫਿਰ ਉਹ ਕਿਤੇ ਨਾ ਕਿਤੇ ਲੁੱਕ ਕੇ ਬਹਿ ਜਾਂਦਾ, ਕਿਤੇ ਨਾ ਕਿਤੇ। ਪਹਿਲਾਂ ਵੀ ਜਦੋਂ ਮੁੱਖ ਮੰਤਰੀ ਨਹੀਂ ਐਲਾਨਦੇ ਸੀ, ਪਿੰਡ ਜਾ ਕੇ ਬੈਠ ਗਿਆ ਸੀ। ਤੇ ਪਰ ਇਸ ਵਾਰ ਜਿੱਦਾਂ ਹੀ ਭਗਵੰਤ ਮਾਨ ਹਸਪਤਾਲ ਦਾਖਲ ਹੁੰਦੇ ਨੇ, ਲਾਈਨ ਲੱਗਦੀ ਹੈ ਲੰਬੀ। ਸਹੀ ਹੈ। ਦਿੱਲੀ ਵਾਲੇ ਵੀ ਆਉਂਦੇ ਨੇ, ਉਰੇ ਵਾਲੇ ਵੀ ਆਉਂਦੇ ਨੇ, ਹੈ ਨਾ। ਤੇ ਉਹ ਤੋਂ ਬਾਅਦ ਹੁਣ ਰਾਜਪਾਲ ਸਾਹਿਬ ਵੀ ਆ ਗਏ ਇਸ ਵਾਰ ਤਾਂ ਮੰਨਿਆ ਇਹ ਜਾ ਰਿਹਾ ਹੈ, ਇਹ ਸਿਆਸੀ ਇਹਨਾਂ ਦੀ ਉਹ ਤਰ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਰਾਜਪਾਲ ਮੋਦੀ ਦਾ ਕੋਈ ਸੁਨੇਹਾ ਲੈ ਕੇ ਆਏ ਸੀ। ਹੁਣ ਰਾਜਪਾਲ ਕਹਿੰਦੇ ਜੀ ਮੈਂ ਤਾਂ ਮੋਦੀ ਦਾ ਇੰਨਾ ਹੀ ਸੁਨੇਹਾ ਲੈ ਕੇ ਆਇਆ ਕਿ ਉਹਨਾਂ ਨੇ ਹਾਲ ਜਾਣਨਾ ਚਾਹਿਆ ਸੀ, ਮੈਂ ਹਾਲ ਪੁੱਛਣਾ ਹੈ। ਠੀਕ ਹੈ। ਹੁਣ ਇਹ ਭਗਵੰਤ ਮਾਨ ਦਾ ਹਾਲ ਪੁੱਛ ਕੇ ਗਏ ਨੇ ਕਿ ਉਹਨਾਂ ਦੀ ਪਾਰਟੀ ਦਾ ਹਾਲ ਪੁੱਛ ਕੇ ਗਏ ਨੇ, ਜਾਂ ਸਿਆਸੀ ਤੌਰ ਤੇ ਸਰਕਾਰ ਦਾ ਹਾਲ ਪੁੱਛ ਕੇ ਗਏ ਨੇ? ਇਹ ਤਾਂ ਰਾਜਪਾਲ ਤੇ ਭਗਵੰਤ ਮਾਨ ਹੀ ਜਾਣਦੇ। ਹਾਂਜੀ ਬਿਲਕੁਲ, ਪਰ ਉਹ ਤਾਂ ਜੋ ਮਰਜ਼ੀ ਕਰਕੇ ਗਏ ਨੇ, ਪਰ ਭਗਵੰਤ ਮਾਨ ਦੀ ਪਾਰਟੀ ਨੂੰ ਸੁਨੇਹਾ ਚਲਿਆ ਗਿਆ ਵੀ ਤਾਰਾਂ ਕੱਚੀਆਂ ਨਹੀਂ ਜੁੜੀਆਂ, ਉੱਥੇ ਪੈਂਚਰ ਪੱਕੇ ਲਾਈ ਬੈਠੇ ਨੇ ਭਗਵੰਤ ਮਾਨ। ਇਹ ਤਾਂ ਬਹੁਤ ਚਿਰ ਦੀ ਚਰਚਾ ਚੱਲਦੀ ਹੈ ਜੀ ਵੀ ਅਮਿਤ ਸ਼ਾਹ ਦੇ ਬਹੁਤ ਕਰੀਬੀ ਨੇ, ਅਮਿਤ ਸ਼ਾਹ ਦੇ ਨਾਲ ਚੰਗੀ ਗੰਢ ਧੁੱਪ ਆ, ਅਮਿਤ ਸ਼ਾਹ ਦੇ ਨਾਲ ਪੂਰੀ ਸਿਆਸੀ ਤੌਰ ਤੇ ਬਣਦੀ। ਇਸੇ ਕਰਕੇ ਤਾਂ ਦਿੱਲੀ ਦੇ ਮਾਮਲੇ 'ਚ ਕੋਈ ਸਵਾਲ ਨਹੀਂ ਖੜਾ ਕਰਦੇ ਦਿੰਦੇ। ਆਪਾਂ ਦੇਖਿਆ ਕਦੇ ਭਾਖੜੇ ਉੱਤੇ ਡੈਮ ਉੱਤੇ ਚਾਬੀਆਂ ਲੈ ਕੇ ਚਲੇ ਜਾਂਦੇ ਨੇ, ਧਰਨਾ ਲਾਉਣ ਚਲੇ ਜਾਂਦੇ ਨੇ। ਕਦੇ ਦਿੱਲੀ ਨੂੰ ਗੱਡੀ ਕੀਤੀ ਹੈ? ਤੁਸੀਂ ਦੱਸਦੇ ਤਾਂ ਰਹੇ ਆ ਸਾਨੂੰ ਕਿ ਭਾਈ ਤੇਰੇ ਕੋਲ ਸੰਵਿਧਾਨਕ ਪੈਨ ਆ, ਸੰਵਿਧਾਨਕ ਲੜਾਈ ਲੜ। ਇਹ ਥੋੜੋ ਗਲੀ ਦੀ ਲੜਾਈ ਥੋੜੋ ਆਹੋ ਕੋਈ।